ਇੱਕ ਬੰਦਾ ਸੀ ਨਾ, ਉਹ ਇੱਕ ਜਗ੍ਹਾ ਤੇ ਮਹਿਮਾਨ ਚਲਾ ਗਿਆ ਤੇ ਉਹਦੇ ਵਾਸਤੇ ਨਾ ਅਗਲੇ ਘਰ ਨੇ ਖਾਣੇ ਛਾਣੇ ਪਕਾਏ, ਬੜੇ ਵੀਆਈਪੀ ਖਾਣੇ ਪਕਾ ਕੇ ਤੇ ਉਹਦੇ ਅੱਗੇ ਰੱਖੇ। ਜਦੋਂ ਖਾਣੇ ਉਹਦੇ ਅੱਗੇ ਰੱਖੇ ਨਾ, ਤੇ ਖਾਣੇ ਉਹਦੇ ਅੱਗੇ ਰੱਖ ਕੇ ਤੇ ਮੰਜੀ ਦੇ ਨਾਲ ਨਾ, ਚਾਰਪਾਈ ਦੇ ਨਾਲ ਇੱਕ ਉਹਨਾਂ ਨੇ ਸੋਟਾ ਰੱਖ ਛੱਡਿਆ, ਡੰਡਾ ਚੰਗਾ ਮਤੈਤ। ਉਹ ਬੰਦਾ ਜਦੋਂ ਹੁਣ ਰੋਟੀ ਵੱਲ ਵੇਖੇ ਨਾ, ਤੇ ਰੋਟੀ ਨਾ ਖਾਵੇ। ਜਦੋਂ ਦੀ ਡੰਡੇ ਤੇ ਨਜ਼ਰ ਪਵੇ ਤੇ ਰੋਟੀ ਨਾ ਖਾਵੇ। ਉਹਨਾਂ ਨੇ ਬੜੇ ਤਰਲੇ ਕੀਤੇ, ਉਹ ਕਹੇ ਯਾਰ ਖਾ ਲਾ ਰੋਟੀ, ਸਾਡੇ ਇਹ ਰਿਵਾਜ ਹੈ ਡੰਡਾ ਰੱਖਣਾ, ਤੇ ਤੂੰ ਪਰੇਸ਼ਾਨ ਨਾ ਹੋ ਤੇ ਤੂੰ ਰੋਟੀ ਖਾ। ਉਹਨੇ ਕਿਹਾ ਨਹੀਂ, ਇਹਦਾ ਪਹਿਲੇ ਮਕਸਦ ਦੱਸੋ ਡੰਡੇ ਦਾ। ਖੈਰ ਵਾਹਵਾ ਜ਼ਿੱਦ ਹੁੰਦੀ ਰਹੀ, ਬਹਿਸ ਹੁੰਦੀ ਰਹੀ। ਉਹ ਮਹਿਮਾਨ ਨੇ ਰੋਟੀ ਨਾ ਖਾਧੀ। ਉਹਨਾਂ ਨੇ ਕਿਹਾ ਠੰਡੀ ਹੋ ਜਾਣੀ, ਖਾ ਲਾ ਯਾਰ। ਉਹਨੇ ਕਿਹਾ ਨਹੀਂ, ਪਹਿਲੇ ਡੰਡੇ ਦਾ ਮਕਸਦ ਦੱਸ। ਖੈਰ ਉਹ ਉੱਠੇ ਤੇ ਉਹਨੇ ਪਿੰਡ 'ਚੋਂ ਇੱਕ ਵਡੇਰਾ ਬੰਦਾ ਲਿਆਂਦਾ। ਉਹਨੇ ਕਿਹਾ ਜੀ ਅਸੀਂ ਆਪਦੇ ਵੱਡਿਆਂ ਤੋਂ ਪੁੱਛਿਆ, ਸਾਨੂੰ ਲੱਗਾ ਸੀ ਪਤਾ ਕਿ ਜਦੋਂ ਖਾਣਾ ਰੋਟੀ ਖਾਣੀ ਹੈ ਨਾ, ਤੇ ਨਾਲ ਡੰਡਾ ਰੱਖਣਾ। ਉਹ ਵਡੇਰਾ ਜਿਹੜਾ ਲਿਆਂਦਾ ਸੀ, ਉਹਨੇ ਕਿਹਾ ਯਾਰ ਤੁਸੀਂ ਡੰਡਾ ਵੱਡਾ ਰੱਖਿਆ, ਛੋਟਾ ਕਰ। ਜਦੋਂ ਡੰਡਾ ਛੋਟਾ ਕਰਾਤਾ, ਉਹ ਮਹਿਮਾਨ ਫਿਰ ਨਾ ਰੋਟੀ ਖਾਵੇ। ਉਹਨੇ ਨਾ ਫਿਰ ਰੋਟੀ ਛੱਡਤੀ। ਉਹਨੇ ਕਿਹਾ ਨਹੀਂ, ਡੰਡੇ ਦਾ ਮਕਸਦ ਦੱਸੋ। ਹੋਰ ਸਹੀ ਵੀ ਕਰਾਈ ਹੈ। ਉਹਨਾਂ ਨੇ ਦੂਸਰਾ ਲਿਆਂਦਾ ਬੰਦਾ, ਸਹੀ ਕਰਾਈ ਹੈ। ਤੇ ਦੂਸਰੇ ਨੂੰ ਉਹਨਾਂ ਨੇ ਜਿਹੜਾ ਸੀ ਨਾ, ਇਹ ਸਵਾਲ ਵੀ ਮਹਿਮਾਨ ਰੋਟੀ ਨਹੀਂ ਖਾਂਦਾ। ਉਹਨੇ ਕਿਹਾ ਯਾਰ ਸਾਡੇ ਵੀ ਇਹ ਰਿਵਾਜ ਹੈ, ਲੇਕਿਨ ਤੁਸੀਂ ਡੰਡਾ ਵੱਡਾ ਰੱਖਿਆ, ਇਸ ਤੋਂ ਛੋਟਾ। ਗੱਲ ਕਰਦੀ ਕਿ ਮਹਿਮਾਨ ਨੇ ਫਿਰ ਰੋਟੀ ਨਾ ਖਾਧੀ। ਉਹਨਾਂ ਨੇ ਨਾ 100 ਸਾਲ ਦਾ ਬਾਬਾ ਲਿਆਤਾ, ਜਿਹੜਾ ਮਰਨ ਕਿਨਾਰੇ ਸੀ। ਉਹਨੇ ਵੀ ਆਣ ਕੇ ਕਿਹਾ ਪੁੱਤਰ ਤੁਸੀਂ ਡੰਡਾ ਵੱਡਾ ਰੱਖਿਆ, ਤੁਸੀਂ ਛੋਟਾ ਕਰ ਗਏ। ਡੰਡੇ ਤੋਂ ਗੱਲ ਚੱਲਦੀ ਸੋਟੀ ਤੇ ਆ ਗਈ, ਐਡੀ ਕਿ ਛਮਕ ਤੇ। ਸਹੀ ਹੈ। ਛਮਕ ਜਿਹੜੀ ਸੀ, ਛਮਕ ਤੋਂ ਵੀ ਜਿਹੜਾ 100 ਸਾਲ ਦਾ ਬਾਬਾ ਲਿਆਂਦਾ ਸੀ ਨਾ, ਉਹਨੇ ਕਿਹਾ ਪੁੱਤਰ ਤੁਸੀਂ ਛਮਕ ਵੀ ਚੱਕ ਦਿਓ, ਤੇ ਇਹ ਜਿਹੜੀ ਹੈ ਨਾ ਮਾਚਸ ਦੀ ਇੱਕ ਤੀਲੀ ਰੱਖੋ। ਜਦੋਂ ਉਹਨਾਂ ਨੇ ਤੀਲੀ ਰੱਖੀ ਨਾ, ਤੇ ਫਿਰ ਬਾਬੇ ਨੇ ਗੱਲ ਦੱਸੀ। ਉਹਨੇ ਕਿਹਾ ਕਿ ਇਹ ਸਾਡੇ ਵੱਡਿਆਂ ਦੀ ਗੱਲ ਏ, ਸਾਡੇ ਵੱਡਿਆਂ ਦੀ ਖਾਣਾ ਖਾਂਦਿਆਂ ਨਾਲ ਤੀਲੀ ਇਸ ਲਈ ਰੱਖੀ ਦੀ ਹੈ ਕਿ ਖਾਣਾ ਖਾਂਦਿਆਂ, ਗੋਸ਼ਤ ਖਾਂਦਿਆਂ, ਰੋਟੀ ਖਾਂਦਿਆਂ ਕੋਈ ਦੰਦ ਦੇ ਵਿੱਚ ਚੀਜ਼ ਫਸ ਜਾਵੇ, ਉਹ ਕੱਢ ਲਓ। ਤੇ ਸਾਡੇ ਜਿਹੜਾ ਨਾ ਮਾਸ਼ਰੇ ਦੀ ਇਹ ਗੱਲ ਹੈ, ਦੇਖੋ ਮਾਚਸ ਦੀ ਤੀਲੀ ਤੋਂ ਚਮਕ ਬਣੀ, ਚਮਕ ਤੋਂ ਡੰਡਾ ਬਣ ਗਿਆ, ਡੰਡੇ ਤੋਂ ਤੁਸੀਂ ਉਹ ਸ਼ਤੀਰ ਬਣਾ ਚੁੱਕੇ। ਤੇ ਗੱਲ ਉਨੀ ਕੁ ਬੰਦਾ ਕਰੇ ਜਿੰਨੀ ਕੁ ਗੱਲ ਹੁੰਦੀ ਹੈ। ਗੱਲ ਦਾ ਜਿੰਨੀ ਕੁ ਹੁੰਦੀ ਹੈ, ਗੱਲ ਦੀ ਬੁਨਿਆਦ ਗੱਲ ਬੰਦਾ ਉਨੀ ਕੁ ਕਰੇ। ਗੱਲ ਦਾ ਵਧਾਣ ਨਾ ਵਧਾਵੇ। ਇੱਕ ਤਾਂ ਗੱਲ ਵਧਾ ਕੇ ਗੱਲ ਦਾ ਜਿਹੜਾ ਹਾਰ ਸ਼ਿੰਗਾਰ ਹੁੰਦਾ ਉਹ ਖਰਾਬ ਕਰ ਛੱਡਦੇ। ਦੂਸਰਾ ਜਿਹੜਾ ਨਾ ਬੰਦੇ ਦੀ ਆਪਣੀ ਰਵਾਇਤ ਦੇ ਬਰਕਰਾਰ ਜਿਹੜਾ ਨਾ ਉਹ ਖਿਲਾਫ ਹੋ ਜਾਂਦਾ ਜੇ। ਤੇ ਗੱਲ ਹਮੇਸ਼ਾ ਉਨੀ ਕੁ ਇਨਸਾਨ ਨੂੰ ਕਰਨੀ ਚਾਹੀਦੀ ਹੈ ਜਿੰਨੀ ਕੁ ਗੱਲ ਹੋਵੇ। ਮਾਚਸ ਦੀ ਤੀਲੀ ਦੀ ਗੱਲ ਹੈ ਤੇ ਮਾਚਸ ਦੀ ਤੀਲੀ ਤੇ ਹੀ ਰੱਖੋ, ਸ਼ਤੀਰ ਨਾ ਬਣਾਓ। ਹੱਸਦੇ ਰਹੋ ਤੇ ਵਸਦੇ ਰਹੋ, ਖੁਸ਼ੀਆਂ ਵੰਡੋ ਤੇ ਖੁਸ਼ ਰਹੋ।